ਕੀ ਲੱਗਦਾ ਹੈ ਕਿ ਪਾਕਿਸਤਾਨ ਅੱਜ ਕਿੰਨੇ ਟਾਰਗੇਟ ਤੱਕ ਰਿਸਟ੍ਰਿਕਟ ਕਰ ਲਿਆ ਆਸਟ੍ਰੇਲੀਆ ਨੂੰ? ਜੇ ਸਾਨੂੰ 230 240 ਦਾ ਟਾਰਗੇਟ ਫਿਰ ਲੱਭ ਗਿਆ, ਸਾਨੂੰ ਨਹੀਂ ਲੱਗਦਾ ਕਿ ਸਾਡੇ ਲਈ ਮੁਸ਼ਕਿਲਾਤ ਪੈਦਾ ਹੋ ਸਕਦੀਆਂ ਮਾਜ਼ੀ ਦੀ ਤਰ੍ਹਾਂ? ਅਸੀਂ ਦੂਜੇ ਮੈਚ ਦੀ ਵੀ ਗੱਲ ਕਰੀਏ, ਕਿਉਂਕਿ ਅਸੀਂ ਇਹ ਵੀ ਕਹਿ ਰਹੇ ਸਨ ਕਿ ਚਲੋ 250 ਸਕੋਰ ਵੀ ਲੱਭ ਜਾਏਗਾ, ਅਸੀਂ ਚੇਸ ਕਰ ਲਾਂਗੇ, ਲੇਕਿਨ ਸਾਡੇ ਕੋਲ ਫਿਰ ਇਹ ਛੋਟਾ ਟਾਰਗੇਟ ਵੀ ਚੇਸ ਨਹੀਂ ਹੋਇਆ। ਜੀ ਮੁਫਾਦ ਜੀ, ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਆਸਟ੍ਰੇਲੀਆ ਦਾ ਟਾਸ ਜਿੱਤਣਾ, ਉਸ ਤੋਂ ਬਾਅਦ ਉਹਨਾਂ ਨੂੰ ਬੈਟਿੰਗ ਨੂੰ ਤਰਜੀਹ ਦੇਣਾ, ਤੇ ਮੈਂ ਸਮਝਦਾ ਕਿ ਇੱਕ ਹੈਰਾਨਕੁਨ ਫੈਸਲਾ ਹੈਗਾ। ਕਿਉਂਕਿ ਜਿਸ ਵੇਲੇ ਕੰਡੀਸ਼ਨ ਨੇ, ਤੁਹਾਨੂੰ ਪਤਾ ਕਿ ਬਾਰਿਸ਼ ਹੋ ਚੁੱਕੀ ਆ, ਹਵਾ ਚੱਲ ਰਹੀ ਹੈਗੀ ਆ, ਅਤੇ ਪਿੱਚ ਵਿੱਚ ਜਿੰਨਾ ਵੀ ਉਹਨੂੰ ਕਵਰ ਕੀਤਾ ਜਾਏ, ਹਲਕਾ ਫੁਲਕਾ ਜਿਹੜਾ ਮੋਇਸਚਰਾਈਜ਼ਰ ਹੈਗਾ ਉਹ ਯਕੀਨੀ ਤੌਰ 'ਤੇ ਉਹਦੇ 'ਚ ਮੌਜੂਦ ਹੁੰਦਾ ਹੈਗਾ। ਅਮੂਮਨ ਇਸ ਕਿਸਮ ਦੀ ਕੰਡੀਸ਼ਨ ਜਿਹੜਾ ਟਾਸ ਜਿੱਤਦਾ ਹੈਗਾ, ਪਹਿਲੇ ਬੌਲਿੰਗ ਕਰਨ ਨੂੰ ਤਰਜੀਹ ਦਿੰਦਾ ਹੈਗਾ, ਲੇਕਿਨ ਯਕੀਨੀ ਤੌਰ 'ਤੇ ਉਹਨਾਂ ਨੇ ਕੁਝ ਸੋਚ ਕੇ ਹੀ ਆਪਣਾ ਪਹਿਲੇ ਬੈਟਿੰਗ ਕਰਨ ਦਾ ਫੈਸਲਾ ਕੀਤਾ ਹੈਗਾ। ਅਤੇ ਜਿਸ ਤਰ੍ਹਾਂ ਪਹਿਲੇ ਓਵਰ 'ਚ ਹੀ ਸ਼ਹਿਨਸ਼ਾਹ ਅਫਰੀਦੀ ਨੇ ਵਿਕਟ ਹਾਸਲ ਕੀਤੀ ਹੈਗੀ ਹੈ, ਅਤੇ ਹੁਣ ਸਾਰਾ ਜਿਹੜਾ ਦਬਾਅ ਹੈਗਾ ਉਹ ਆਸਟ੍ਰੇਲੀਆਈ ਟੀਮ ਦੇ ਪੈ ਗਿਆ ਹੈਗਾ। ਅਤੇ ਇਸ ਕਿਸਮ ਦੀ ਜਿਹੜੀ ਕੰਡੀਸ਼ਨ 'ਚ ਹੁਣ, ਕਿਉਂਕਿ ਜਾਰਹਾਨਾ ਬੱਲੇਬਾਜ਼ੀ ਤਾਂ ਅਸੀਂ ਨਹੀਂ ਦੇਖ ਸਕਾਂਗੇ, ਕਿਉਂਕਿ ਜ਼ਰਾ ਕੰਡੀਸ਼ਨ ਥੋੜ੍ਹੀਆਂ ਅੱਜ ਹੈਵੀ ਨੇ, ਉਹ ਕਿ ਧੁੱਪ ਵੀ ਨਿਕਲੀ ਹੋਈ ਹੈਗੀ ਆ, ਅਤੇ ਕਦੀ ਕਦੀ ਬੱਦਲ ਵੀ ਆ ਜਾਂਦੇ ਹੈ ਨੇ, ਅਤੇ ਇਸ ਦੇ ਬਾਵਜੂਦ ਯਕੀਨੀ ਤੌਰ 'ਤੇ ਪਾਕਿਸਤਾਨੀ ਜਿਹੜੀ ਕਪਤਾਨ ਨੇ ਸ਼ਹਿਨਸ਼ਾਹ ਅਫਰੀਦੀ, ਉਹਨਾਂ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਆਸਟ੍ਰੇਲੀਆ ਦੀ ਟੀਮ ਨੂੰ 200 ਤੋਂ ਘੱਟ ਸਕੋਰ 'ਤੇ ਆਊਟ ਕਰਨ ਦੀ ਉਹ ਕੋਸ਼ਿਸ਼ ਕਰਨ। ਕਿਉਂਕਿ ਅਸੀਂ ਪਿਛਲੇ ਮੈਚ 'ਚ ਵੀ ਦੇਖਿਆ ਕਿ ਜਦੋਂ ਸਕੋਰ 250 ਹੋ ਗਿਆ ਹੈਗਾ, ਤਾਂ ਉਸ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਚੇਜ਼ ਕਰਦੇ ਹੋਏ ਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈਗਾ। ਅਤੇ ਹੁਣ ਅੱਜ ਇਮਤਿਹਾਨ ਹੈਗਾ ਪਾਕਿਸਤਾਨ ਦੀ ਬੈਟਿੰਗ ਲਾਈਨ ਦਾ। ਮੈਂ ਸਮਝਦਾ ਬੌਲਰ ਯਕੀਨੀ ਤੌਰ 'ਤੇ ਆਪਣਾ ਕਿਰਦਾਰ ਅਦਾ ਕਰ ਰਹੇ ਨੇ, ਲੇਕਿਨ ਅਸਲ ਇਮਤਿਹਾਨ ਸਾਡੇ ਬੈਟਰਸ ਦਾ ਹੈਗਾ, ਸਾਡੇ ਬਿਲਖਸੂਸ ਸਾਡੇ ਓਪਨਰਸ ਦਾ ਹੈਗਾ। ਅਗਰ ਓਪਨਰ ਅੱਛਾ ਆਗਾਜ਼ ਨਹੀਂ ਦੇਣਗੇ ਤਾਂ ਸਾਡੇ ਲਈ ਜਿੰਨੇ ਵੀ ਰਨਸ ਹੋਣਗੇ ਉਹ ਚੇਜ਼ ਕਰਨਾ ਇਸ ਵਿਕਟ 'ਤੇ ਜ਼ਰਾ ਮੁਸ਼ਕਿਲ ਹੋ ਜਾਏਗਾ। ਅਤੇ ਅੱਜ ਮੇਰੇ ਖਿਆਲ 'ਚ ਸਾਹਿਬਜ਼ਾਦਾ ਫਰਹਾਨ ਅਤੇ ਮਾਰ ਸਦਾਕਤ ਨੂੰ ਇੱਕ ਅੱਛੀ ਇਨਿੰਗਸ ਖੇਡਣ ਦੀ ਲੋੜ ਹੈਗੀ ਆ, ਕਿਉਂਕਿ ਦੋਨੇ ਮੈਚਾਂ 'ਚ ਉਹਨਾਂ ਵੱਲੋਂ ਕੋਈ ਬਹੁਤ ਜ਼ਿਆਦਾ ਆਊਟਸਟੈਂਡਿੰਗ ਜਿਹੜੀ ਪਰਫਾਰਮੈਂਸ ਹੈਗੀ ਉਹ ਅਜੇ ਤੱਕ ਸਾਹਮਣੇ ਨਹੀਂ ਆਈ। ਬਾਬਰ ਆਜ਼ਮ ਤੋਂ ਵੀ ਯਕੀਨੀ ਤੌਰ 'ਤੇ ਬਹੁਤ ਜ਼ਿਆਦਾ ਤਵੱਕੁਆਤ ਨੇ। ਇਸ ਵੇਲੇ ਜਿਹੜੇ ਗਰਾਊਂਡ 'ਚ ਬੈਠੇ ਸ਼ੌਕੀਨ, ਉਹਨਾਂ ਦਾ ਸਿਰਫ ਇਹੀ ਚੀਜ਼ ਹੁੰਦੀ ਹੈ ਕਿ ਜਾ ਕੇ ਬਾਬਰ ਆਜ਼ਮ ਦੀ ਬੈਟਿੰਗ ਦੇਖਣ, ਅਤੇ ਬਾਬਰ ਆਜ਼ਮ ਅੱਛਾ ਇਨਿੰਗਸ ਖੇਡ ਕੇ ਪਾਕਿਸਤਾਨ ਦੀ ਜਿੱਤ ਵਿੱਚ ਕਿਰਦਾਰ ਅਦਾ ਕਰਨ। ਅਤੇ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਇਸ ਲਿਹਾਜ਼ ਲਈ ਵੀ ਜ਼ਰੂਰੀ ਹੈ ਕਿ ਹੋਮ ਕੰਡੀਸ਼ਨ 'ਚ ਤੁਹਾਨੂੰ ਆਪਣੀ ਵਿਕਟਰੀ ਬਹੁਤ ਜ਼ਰੂਰੀ ਹੁੰਦੀ ਹੈ, ਆਪਣੀ ਜਿਹੜੇ ਕ੍ਰਿਕਟ ਫੈਨਸ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ। ਅਤੇ ਇਹਦੇ ਨਾਲ ਨਾਲ ਇੱਕ ਜਿਹੜੇ ਹੋਰ ਇਸ਼ੂ ਹੈ ਉਹ ਇਹ ਹੈ ਕਿ ਸੈਂਟਰਲ ਕੰਟਰੈਕਟ ਪਾਕਿਸਤਾਨ ਟੀਮ ਦੇ ਖਤਮ ਹੋ ਗਏ ਨੇ, ਅਤੇ ਇਸ ਕਿਸਮ ਦੀ ਸੀਰੀਜ਼ ਜਿਹੜੀ ਅੱਛਾ ਪਰਫਾਰਮੈਂਸ ਦੇਗਾ, ਯਕੀਨੀ ਤੌਰ 'ਤੇ ਜਿਹੜੇ ਨਵੇਂ ਸੈਂਟਰਲ ਕੰਟਰੈਕਟ ਹੈਗੇ ਨੇ ਉਹਨਾਂ 'ਚ ਉਹਨਾਂ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਕੰਸੀਡਰ ਵੀ ਕੀਤਾ ਜਾਏਗਾ। ਅਤੇ ਇਸ ਲਈ ਇਹ ਚੀਜ਼ ਦਾ ਸਭ ਦਰਾਕ ਹੈ ਸਾਰੇ ਕ੍ਰਿਕਟਰਸ ਨੂੰ ਕਿ ਅੱਛੀ ਪਰਫਾਰਮੈਂਸ ਦੇਣ। ਅਤੇ ਹੁਣ ਅੱਜ ਉਹਨਾਂ ਦਾ ਇਮਤਿਹਾਨ ਹੈਗਾ ਕਿ ਉਹ ਪਾਕਿਸਤਾਨ ਟੀਮ ਨੂੰ ਇਸ ਸੀਰੀਜ਼ ਕਾਮਯਾਬੀ ਦਿਲਾਉਣ। ਬਿਲਕੁਲ ਜੀ, ਇਹ ਘੋੜਾ ਤਾਂ ਇਹ ਘੋੜੇ ਦਾ ਮੈਦਾਨ ਵੇਖਦੇ ਹਾਂ ਕਿ ਕੀ ਬਣਦਾ। ਸਾਡੀ ਤਾਂ ਦੁਆ ਹੈ ਕਿ ਪਾਕਿਸਤਾਨ ਟੀਮ ਇਹ ਮੈਚ ਜਿੱਤੇ। ਜ਼ਰਾ ਸੁਫਿਆਨ ਮੁਕੀਮ ਬਾਰੇ ਤੁਹਾਡਾ ਕੀ ਖਿਆਲ ਹੈ? 3 ਮੈਚ ਹੋ ਗਏ ਨੇ, ਉਹਨੂੰ ਮੌਕਾ ਨਹੀਂ ਦਿੱਤਾ ਗਿਆ, ਹਾਲਾਂਕਿ ਲੀਡਿੰਗ ਵਿਕਟ ਟੇਕਰ ਰਿਹਾ PSL ਦਾ, ਚੰਗੀ ਫਾਰਮ ਵਿੱਚ ਹੈ, ਲੇਕਿਨ ਸ਼ਾਇਕੀਨ ਇਹ ਕਹਿ ਰਹੇ ਨੇ ਕਿ ਜੀ ਸ਼ਾਦਾਬ ਖਾਨ ਜ਼ਿਆਦਾ ਪਿਆਰੇ ਨੇ ਮੈਨੂੰ ਲੱਗਦਾ ਸ਼ਾਹੀਨਸ਼ਾਹ ਅਫਰੀਦੀ ਨੂੰ ਅਤੇ ਕੋਚ ਮਾਈਕ ਹੈਸਨ ਨੂੰ। ਇਸ ਬਾਰੇ 'ਚ ਤੁਹਾਡਾ ਕੀ ਖਿਆਲ ਹੈ? ਜੀ ਮੁਫਾਜ਼, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸੁਫਿਆਨ ਮੁਕੀਮ ਦੀ ਅੱਜ ਜਗ੍ਹਾ ਬਣਦੀ ਸੀ, ਅਤੇ ਹੈਰਾਨਕੁਨ ਫੈਸਲਾ ਹੈਗਾ ਟੀਮ ਇੰਤਜ਼ਾਮੀਆ ਦਾ। ਜਿਹੜੇ ਸਾਰੇ ਫੈਸਲੇ ਕਰ ਰਹੇ ਨੇ, ਤੁਹਾਨੂੰ ਪਤਾ ਕਿ ਕਪਤਾਨ ਅਤੇ ਉਹਦੇ ਨਾਲ ਮਾਈਕ ਹੈਸਨ ਜਿਹੜੇ ਹੈੱਡ ਕੋਚ ਨੇ, ਉਹਨਾਂ ਦੀ ਮੁਸ਼ਾਵਰਤ ਨਾਲ ਹੀ ਪਲੇਇੰਗ 11 ਦਾ ਇੰਤਖਾਬ ਕੀਤਾ ਜਾਂਦਾ ਹੈਗਾ। ਅੱਜ ਵੀ ਸੇਮ ਟੀਮ ਖੇਡ ਰਹੀ ਹੈਗੀ, ਕੋਈ ਉਹਦੇ ਤਬਦੀਲੀ ਨਹੀਂ ਕੀਤੀ ਗਈ। ਹਾਲਾਂਕਿ ਸਾਰੇ ਕਹਿ ਰਹੇ ਸਨ ਕਿ ਅੱਜ ਸੁਫਿਆਨ ਮੁਕੀਮ ਨੂੰ ਮੌਕਾ ਦੇਣਾ ਚਾਹੀਦਾ ਹੈਗਾ, ਅਤੇ ਸ਼ਾਦਾਬ ਯਕੀਨੀ ਤੌਰ 'ਤੇ ਉਹਨਾਂ ਦੇ ਫੇਵਰੇਟ ਨੇ ਮਾਈਕ ਹੈਸਨ ਦੇ। ਉੱਤੋਂ ਉਹਨਾਂ ਨੇ ਤੁਹਾਨੂੰ ਪਤਾ ਕਿ ਪਿਛਲੇ ਮੈਚ ਵਿੱਚ ਅੱਛੀ ਵਾਰੀ ਵੀ ਲੈ ਲਈ ਹੈਗੀ, ਅੱਛੇ ਰਨਸ ਕੀਤੇ ਨੇ, ਅਤੇ ਹੁਣ ਉਹਨਾਂ ਨੂੰ ਬਤੌਰ ਆਲਰਾਊਂਡਰ ਉਹ ਦੇਖ ਰਹੇ ਨੇ। ਅੱਗੇ ਤਾਂ ਸਾਡਾ ਸੀ ਕਿ ਚਲੋ ਲੈਗ ਸਪਿਨਰ ਦੇ ਤੌਰ 'ਤੇ ਕਾਮਯਾਬ ਨਹੀਂ ਹੋਏ, ਲੇਕਿਨ ਹੁਣ ਕਿਉਂਕਿ ਉਹਨਾਂ ਦੀ ਸਾਰੀ ਨਜ਼ਰਾਂ ਨੇ ਕਿ ਇਹਨੂੰ ਹੁਣ ਅਸੀਂ ਅੱਛਾ ਆਲਰਾਊਂਡਰ ਬਣਾ ਕੇ ਛੱਡਣਾ ਹੈਗਾ। ਇਸ ਲਈ ਤੁਹਾਨੂੰ ਅਤੇ ਬਾਕੀ ਜਿਹੜੇ ਸਾਡੇ ਫੈਨਸ ਨੇ, ਸੁਣਨ ਵਾਲੇ ਨੇ, ਜਾਣਨ ਵਾਲੇ ਨੇ, ਵੇਖਣ ਵਾਲੇ ਨੇ, ਉਹਨਾਂ ਨੂੰ ਇਹ ਤਾਂ ਭੁੱਲ ਜਾਣਾ ਚਾਹੀਦਾ ਕਿ ਸ਼ਾਦਾਬ ਖਾਨ ਟੀਮੋਂ ਬਾਹਰ ਹੋਏਗਾ, ਬਲਕਿ ਸ਼ਾਦਾਬ ਖਾਨ ਨੂੰ ਹੁਣ ਫਹੀਮ ਅਸ਼ਰਫ ਬਾਹਰ ਹੋਏਗਾ ਅਤੇ ਉਹਦੀ ਜਗ੍ਹਾ 'ਤੇ ਸ਼ਾਦਾਬ ਖਾਨ ਨੂੰ ਹਰ ਜਗ੍ਹਾ 'ਤੇ ਬਤੌਰ ਆਲਰਾਊਂਡਰ ਕੰਸੀਡਰ ਕੀਤਾ ਜਾਏਗਾ। ਸੁਫਿਆਨ ਮੁਕੀਮ ਨਾਲ ਯਕੀਨੀ ਤੌਰ 'ਤੇ ਬਹੁਤ ਜ਼ਿਆਦਤੀ ਹੈਗੀ ਆ। ਅਗਰ ਤੁਸੀਂ ਆਪਣੀ ਹੋਮ ਸੀਰੀਜ਼ 'ਚ ਕਿਸੇ ਯੰਗਸਟਰ ਨੂੰ ਕਿਸੇ ਮੌਕਾ ਨਹੀਂ ਦੇਣਾ ਤਾਂ ਫਿਰ ਕਦੋਂ ਦੇਣਾ ਹੈਗਾ? ਨੋਰਮਲੀ ਹੁੰਦਾ ਕਿ ਬਾਹਰ ਜਾ ਕੇ ਮੁੰਡਿਆਂ ਨੂੰ ਮੌਕੇ ਦਿੰਦੇ ਨੇ, ਬਾਅਦ ਬੈਰੋਨੇ ਮੁਲਕ ਉੱਥੇ ਜਾ ਕੇ ਵਿਚਾਰੇ ਪਰਫਾਰਮ ਨਹੀਂ ਕਰ ਪਾਉਂਦੇ, ਤਾਂ ਫਿਰ ਕੁਐਸਚਨ ਮਾਰਕ ਆ ਜਾਂਦਾ ਹੈਗਾ। ਹੋਮ ਸੀਰੀਜ਼ ਹੁੰਦੀਆਂ ਹੀ ਇਸੇ ਵਾਸਤੇ ਹੈ ਨੇ ਕਿ ਉੱਥੇ ਜਿਹੜੇ ਯੰਗਸਟਰ ਹੈ ਨੇ ਜਿਨ੍ਹਾਂ ਨੇ ਪਰਫਾਰਮ ਕੀਤਾ ਹੈਗਾ ਡੋਮੈਸਟਿਕ ਵਿੱਚ, PSL ਵਿੱਚ, ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਅਤੇ ਸੁਫਿਆਨ ਮੁਕੀਮ ਡਿਜ਼ਰਵ ਕਰਦੇ ਸੀ ਉਹ ਅੱਜ ਇਸ ਮੈਚ ਵਿੱਚ
ਇਹਦਾ ਹੁਣ ਜਵਾਬ ਤਾਂ ਟੀਮ ਇੰਤਜ਼ਾਮੀਆ ਦੇ ਸਕਦੀ ਹੈ ਕਿ ਉਹਨਾਂ ਨੇ ਜਿਹੜੇ ਤਬਦੀਲੀਆਂ ਕਿਉਂ ਨਹੀਂ ਕੀਤੀਆਂ ਤੇ ਸੁਫਿਆਨ ਮੁਕੀਮ ਨੂੰ ਇੱਕ ਉਹਨਾਂ ਜ਼ਿਆਦਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਗਈ ਹੈਗੀ ਆ। ਨੇ ਮੀਆਂ ਸਾਹਿਬ ਆਸਟ੍ਰੇਲੀਆ ਦਾ ਟਾਸ ਜਿੱਤ ਕਰ ਬੈਟਿੰਗ ਦਾ ਫੈਸਲਾ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਖੁਦਾ ਨਾ ਖਾਸਾ ਜਦੋਂ ਪਾਕਿਸਤਾਨ ਟੀਮ ਚੇਸ ਕਰਨ ਆਏ ਫਿਰ ਨਾ ਅਸੀਂ ਕੋਲੈਪਸ ਕਰ ਜਾਈਏ, ਕਿਉਂਕਿ ਅਸੀਂ ਹਮੇਸ਼ਾ ਚੇਜ਼ਿੰਗ ਵਿੱਚ ਘਬਰਾਉਂਦੇ ਨੇ। ਸਾਡਾ ਰਿਕਾਰਡ ਮਾਜ਼ੀ ਵਿੱਚ ਵੀ ਵੇਖ ਲਓ ਤੁਸੀਂ, 2024 ਦਾ T20 ਵਰਲਡ ਕੱਪ ਹੋਇਆ, ਇੰਡੀਆ ਕੋਲੋਂ ਸਾਨੂੰ 119 ਰਨ ਦਾ ਟਾਰਗੇਟ ਲੱਭਿਆ ਸੀ ਲੇਕਿਨ ਉਹ ਵੀ ਅਸੀਂ ਚੇਜ਼ ਨਹੀਂ ਕੀਤਾ। ਤੇ ਕਿਵੇਂ ਵੇਖਦੇ ਹੋ ਅੱਜ ਦੇ ਮੈਚ ਨੂੰ? ਮੁਫਾਜ਼ ਸਾਹਿਬ, ਜਿਸ ਤਰੀਕੇ ਨਾਲ ਤੁਹਾਨੂੰ ਵੀ ਪਤਾ ਹੈਗਾ ਹੈ ਕਿ ਪਾਕਿਸਤਾਨ ਔਰ ਆਸਟ੍ਰੇਲੀਆ ਦੇ ਦਰਮਿਆਨ ਜਿਹੜਾ ਹੁਣ ਕਜ਼ਾਫੀ ਸਟੇਡੀਅਮ ਲਾਹੌਰ ਦੇ ਵਿੱਚ ਮੈਚ ਜਾਰੀ ਹੈਗਾ, ਬੜਾ ਹੀ ਕਰੂਸ਼ਲ ਮੈਚ ਹੈਗਾ ਹੈ। ਇੱਕ ਤੋਂ ਦੋਨੋਂ ਜਿਹੜੇ ਟੀਮਾਂ ਜਿੱਤ ਚੁੱਕੀਆਂ ਹੈਗੀਆਂ ਨੇ, ਔਰ ਅੱਜ ਦਾ ਜਿਹੜਾ ਮੈਚ ਹੈਗਾ ਹੈ ਉਹ ਡੂ ਆਰ ਡਾਈ ਵਾਲਾ ਮੈਚ ਹੈਗਾ ਹੈ। ਜਿਹੜੀ ਟੀਮ ਅੱਜ ਜਿੱਤੇਗੀ ਉਹ ਸੀਰੀਜ਼ ਵੀ ਜਿੱਤ ਜਾਏਗੀ। ਤਾਂ ਮੈਂ ਸਮਝਦਾ ਵਾਂ ਕਿ ਚੂँਕਿ ਪਾਕਿਸਤਾਨੀ ਟੀਮ ਜਿਹੜੀ ਬੰਗਲਾਦੇਸ਼ ਤੋਂ ਬਹੁਤ ਹੀ ਬੁਰਾ ਖੇਲ ਕੇ ਆਈ ਸੀ, ਜਿਹਦੀ ਵਜ੍ਹਾ ਨਾਲ ਖਿਲਾੜੀਆਂ 'ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਪ੍ਰੈਸ਼ਰ ਵੀ ਹੈਗਾ। ਅਗਰ ਉਹਨਾਂ ਨੇ ਮੁਸਲਸਲ ਤੌਰ 'ਤੇ ਪ੍ਰੈਸ਼ਰ ਤੋਂ ਬਾਹਰ ਨਿਕਲਣਾ ਹੈਗਾ ਤੇ ਉਹਨਾਂ ਦੇ ਵਾਸਤੇ ਇਹੋ ਹੀ ਹੱਲ ਹੈਗਾ ਕਿ ਹਰ ਹਾਲ ਅੱਜ ਦਾ ਮੈਚ ਜਿੱਤਿਆ ਜਾਏ, ਔਰ ਅੱਜ ਦਾ ਅਗਰ ਮੈਚ ਜਿੱਤ ਜਾਂਦਾ ਤਾਂ ਪਾਕਿਸਤਾਨ ਸੀਰੀਜ਼ ਵੀ ਜਿੱਤ ਜਾਂਦਾ ਹੈਗਾ। ਔਰ ਜਿਹੜੀ ਇਹ ਕ੍ਰਿਕਟ ਫੈਨ ਦੀ ਤਰਫੋਂ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਹੈ, ਉਹ ਉਹਦੇ ਤੋਂ ਜਿਹੜੇ ਖਿਲਾੜੀ ਕਾਫੀ ਹੱਦ ਤੱਕ ਰਿਲੀਜ਼ ਵੀ ਹੋ ਜਾਣਗੇ। ਔਰ ਵੈਸੇ ਵੀ ਪਾਕਿਸਤਾਨੀ ਟੀਮ ਨੂੰ ਔਨ ਮੈਰਿਟ ਦੇਖਿਆ ਜਾਏ ਤਾਂ ਪਾਕਿਸਤਾਨੀ ਟੀਮ ਆਸਟ੍ਰੇਲੀਆ ਤੋਂ ਬਹੁਤ ਜ਼ਿਆਦਾ ਬਿਹਤਰ ਹੈਗੀ ਹੈ। ਲੇਕਿਨ ਮੇਰਾ ਖਿਆਲ ਹੈ ਕਿ ਪਾਕਿਸਤਾਨੀ ਟੀਮ ਜਿਹੜੀ ਹੈਗੀ ਨਾ ਹਾਲੇ ਤੱਕ ਜਿਹੜੇ ਸਪਿਨ ਟਰੈਕ ਪਿੱਚਾਂ ਬਣ ਰਹੀਆਂ ਹੈਗੀਆਂ ਨੇ ਉਹਦੇ ਮੁਤਾਬਿਕ ਜਿਹੜਾ ਹੈਗਾ ਨਾ ਨਹੀਂ ਖੇਲ ਰਹੇ ਹੈਗੇ। ਇਹ ਹਾਲੇ ਵੀ ਜਿਹੜੇ ਜਿੰਨੇ ਮੈਚ ਖੇਲੇ ਨੇ, 2 ਮੈਚ ਖੇਲੇ ਨੇ, ਉਹਦੇ ਵਿੱਚ ਇਹਨੂੰ 20-20 ਮੈਚ ਸਮਝ ਕੇ ਖੇਲਦੇ ਪਏ ਨੇ। ਅਗਰ ਇਹ ਵਾਨਡੇ ਮੈਚ ਨੂੰ ਵਾਨਡੇ ਮੈਚ ਹੀ ਖੇਲ ਕੇ ਤੇ ਖੇਲਣਗੇ ਤਾਂ ਮੇਰਾ ਖਿਆਲ ਹੈ ਫਤਹ ਹਾਸਲ ਕੀਤੀ ਜਾ ਸਕਦੀ ਹੈਗੀ ਹੈ। ਤੇ ਹੁਣ ਵੀ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਇਸ ਮੈਚ ਦੇ ਵਿੱਚ ਆਸਟ੍ਰੇਲੀਆ ਬੈਟਿੰਗ ਕਰ ਰਹੀ ਹੈਗੀ ਹੈ, ਤੇ ਹੁਣ ਪਾਕਿਸਤਾਨੀ ਜਿਹੜੇ ਬੋਲਰ ਹੈਗੇ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਨਾ ਆਸਟ੍ਰੇਲੀਆ ਟੀਮ ਨੂੰ ਆਊਟ ਕਰਨ, ਜਿੰਨੀ ਜਲਦੀ ਆਊਟ ਕਰਨਗੇ ਓਨਾ ਹੀ ਫਾਇਦਾ ਹੋਏਗਾ। ਔਰ ਸਭ ਤੋਂ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਇਸ ਵਕਤ ਪੈਂਦੀ ਹੈਗੀ ਹੈ, ਜਿਹੜੇ ਸਾਡੇ ਟੌਪ ਆਰਡਰ ਬੈਟਸਮੈਨ ਹੈਗੇ ਨੇ ਉਹ ਜਿਹੜੇ ਹੈਗੇ ਨੇ ਨਾ ਪਹਿਲੇ 2 ਮੈਚਾਂ ਦੇ ਵਿੱਚ ਨਹੀਂ ਚੱਲ ਸਕੇ ਹੈਗੇ, ਜਿਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਮਿਡਲ ਆਰਡਰ ਜਿਹੜੇ ਲੋਅਰ ਮਿਡਲ ਆਰਡਰ ਹੈਗਾ ਸੀ ਉਹਨਾਂ 'ਤੇ ਜ਼ਿਆਦਾ ਪੈ ਗਿਆ ਹੈਗਾ ਸੀ। ਤੇ ਮੈਂ ਸਮਝਦਾ ਵਾਂ ਕਿ ਹਾਲੇ ਵੀ ਪਾਕਿਸਤਾਨ ਕੋਲ ਜਿਹੜਾ ਹੈਗਾ ਨਾ ਵਕਤ ਹੈਗਾ ਹੈ। ਔਰ ਇਹ ਜਿਹੜਾ ਹੈਗਾ ਨਾ ਚੂँਕਿ ਕ੍ਰਿਕਟ ਮੈਚ ਵਾਨਡੇ ਮੈਚ ਹੈਗਾ, ਔਰ ਸਿਰਫ ਇੱਕ ਖਿਲਾੜੀ ਦੇ ਤੇ ਨਾ ਰਿਲਾਈ ਕਰੋ ਕਿ ਬਾਬਰ ਆਜ਼ਮ ਅਗਰ 50 ਕਰੇਗਾ ਜਾਂ 100 ਕਰੇਗਾ ਜਾਂ ਆਪਣਾ ਇਰਫਾਨ ਬਨਾਸ ਕਰੇਗਾ ਜਾਂ ਗਾਜ਼ੀ ਗੌਰੀ ਕਰੇਗਾ ਤੇ ਅਸੀਂ ਜਿਹੜਾ ਹੈਗਾ ਨਾ ਮੈਚ ਜਿੱਤਣਾ ਹੈਗਾ। ਮੈਂ ਸਮਝਦਾ ਵਾਂ ਹਰ ਪਲੇਅਰ ਨੂੰ ਆਪਣਾ ਅੱਛੇ ਤਰੀਕੇ ਨਾਲ ਰੋਲ ਪਲੇ ਕਰਨਾ ਚਾਹੀਦਾ ਹੈਗਾ। ਕਪਤਾਨ ਜਿਹੜਾ ਸ਼ਹੀਨ ਅਫਰੀਦੀ ਵੀ ਬੜੇ ਸਖਤ ਤਨਕੀਦ ਦਾ ਉਹਨਾਂ ਨਿਸ਼ਾਨਾ ਬਣ ਰਹੇ ਹੈਗੇ ਨੇ, ਉਹਨਾਂ ਨੂੰ ਵੀ ਬਾਕਾਇਦਾ ਹੁਣ ਕਪਤਾਨੀ ਦਾ ਜਿਹੜਾ ਹੈਗਾ ਨਾ ਹੱਕ ਅਦਾ ਕਰਨਾ ਚਾਹੀਦਾ। ਉਹਨਾਂ ਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈਗੀ ਹੈ ਕਿ ਉਹ ਕਪਤਾਨ ਹੈਗੇ ਨੇ, ਔਰ ਕਪਤਾਨ ਟੀਮ ਦੇ ਪਲੇਅਰ ਵਾਸਤੇ ਰੋਲ ਮਾਡਲ ਹੁੰਦਾ ਹੈ। ਜਦੋਂ ਕਪਤਾਨ ਦੀ ਆਪਣੀ ਅੱਛੀ ਪਰਫਾਰਮੈਂਸ ਹੋਏਗੀ ਤੇ ਉਹ ਜਿਹੜੇ ਦੂਸਰੇ ਖਿਲਾੜੀ ਹੈਗੇ ਨੇ ਉਹਨਾਂ ਨੇ ਵੀ ਖਿੱਚ ਸਕੇਗਾ ਕਿ ਜਿਹੜੇ ਅੱਛੇ ਖਿਲਾੜੀ ਪਰਫਾਰਮੈਂਸ ਨਹੀਂ ਦੇ ਰਹੇਗੇ। ਤੇ ਮੈਂ ਸਮਝਦਾ ਵਾਂ ਕਿ ਸ਼ਹੀਨ ਅਫਰੀਦੀ ਨੂੰ ਵੀ ਅੱਛੇ ਡਿਸੀਜਨ ਕਰਨੇ ਚਾਹੀਦੇ ਨੇ। ਬੋਲਿੰਗ ਜਿਹੜੀ ਹੈਗੀ ਹੈ ਨਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਹੈਗਾ ਨਾ ਬੈਟਸਮੈਨ ਦੀ ਖਾਮੀ ਹੈਗੀ, ਉਹਦੇ ਮੁਤਾਬਿਕ ਜਿਹੜਾ ਹੈਗਾ ਨਾ ਬੋਲਿੰਗ ਬੋਲਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਫੀਲਡਿੰਗ ਪਲੇਸਮੈਂਟ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਔਰ ਉਹਦੇ ਬਾਅਦ ਜਿਹੜੇ ਬੈਟਸਮੈਨ ਸਭ ਤੋਂ ਵੱਡਾ ਜਿਹੜਾ ਬੈਟਸਮੈਨਾਂ ਦਾ ਇਮਤਿਹਾਨ ਜਿਹੜਾ ਹੈਗਾ ਨਾ ਉਹ ਬਹੁਤ ਵੱਡਾ ਹੋਏਗਾ। ਤੇ ਮੈਂ ਸਮਝਦਾ ਵਾਂ ਕਿ ਬੈਟਸਮੈਨ ਜਿਹੜੇ ਹੈਗੇ ਨੇ ਨਾ ਬਾਬਰ ਆਜ਼ਮ ਨੂੰ ਇੱਕ ਸੀਨੀਅਰ ਖਿਲਾੜੀ ਹੋਣ ਦਾ ਆਪਣਾ ਸਬੂਤ ਦੇਣਾ ਚਾਹੀਦਾ ਹੈ। ਸੁਲੇਮਾਨ ਅਲੀ ਆਗਾ ਪਿਛਲੇ 2 ਮੈਚਾਂ 'ਚ ਕੋਈ ਅੱਛੀ ਕਾਰਕਰਦਗੀ ਨਹੀਂ ਦਿਖਾ ਸਕਿਆ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅੱਜ ਸਾਬਤ ਕਰ ਦੇਣ ਕਿ ਉਹ T20 ਟੀਮ ਦੇ ਕਪਤਾਨ ਹੈਗੇ ਨੇ। ਕਿ ਕਮ ਅਜ਼ ਕਮ ਚਲੋ ਬਹੁਤ ਜ਼ਿਆਦਾ ਅਸੀਂ ਨਹੀਂ ਕਹਿੰਦੇ, ਕੋਈ 50-60 ਸਕੋਰ ਤੇ ਕਰ ਦੇਣ ਨਾ। ਹੁਣ ਤੁਸੀਂ ਦੇਖੋ ਨਾ ਕਿ ਪਿਛਲੇ ਮੈਚ ਦੇ ਵਿੱਚ 8 ਪਲੇਅਰਾਂ ਨੇ ਮਿਲ ਕੇ 49 ਸਕੋਰ ਕੀਤਾ ਹੈਗਾ ਸੀ। ਕਿੰਨੀ ਜਿਹੜੀ ਹੈਰਾਨਗੀ ਵਾਲੀ ਗੱਲ ਹੈ, ਤੁਸੀਂ ਪ੍ਰੋਫੈਸ਼ਨਲ ਪਲੇਅਰ ਹੈਗੇ ਜੇ ਤਾਂ 8 ਪਲੇਅਰ ਜਿਹੜੇ ਹੈਗੇ ਨੇ ਨਾ ਮਿਲ ਕੇ ਜਿਹੜੇ ਹੈਗੇ ਨੇ 49 ਸਕੋਰ ਤੁਸੀਂ ਬਣਾ ਰਹੇ ਹੈਗੇ ਜੇ। ਔਰ ਅਗਰ ਸ਼ਾਦਾਬ ਖਾਨ 71 ਸਕੋਰ ਨਾ ਕਰਦਾ ਤਾਂ ਮੇਰਾ ਖਿਆਲ 125 ਤੇ ਟੀਮ ਵੈਸੇ ਆਊਟ ਹੋ ਜਾਣੀ ਚਾਹੀਦੀ ਸੀ। ਲੇਕਿਨ ਸ਼ਾਦਾਬ ਖਾਨ ਦੀ ਵੀ ਕਾਰਕਰਦਗੀ ਨੂੰ ਇਸ ਲਈ ਨਹੀਂ ਅਸੀਂ ਅੱਛਾ ਕਹਿ ਸਕਦੇ ਕਿਉਂਕਿ ਉਹ ਮੈਚ ਵਿਨਿੰਗ ਕਾਰਕਰਦਗੀ ਨਹੀਂ ਹੈਗੀ। ਔਰ ਹਾਂ ਅਗਰ ਮੈਚ ਵਿਨਿੰਗ ਹੁੰਦੀ ਤਾਂ ਅਸੀਂ ਵੀ ਉਹਨੂੰ ਐਪਰੀਸ਼ੀਏਟ ਕਰਦੇ। ਉਹਦੇ ਨਾਲ 71 ਸਕੋਰ ਕਰਨ ਦੇ ਨਾਲ ਪਾਕਿਸਤਾਨੀ ਟੀਮ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ। ਕਮ ਅਜ਼ ਕਮ ਚਲੋ ਜਿਹੜਾ ਹੈਗਾ ਨਾ ਸ਼ਾਦਾਬ ਖਾਨ ਦੇ ਆਪਣੇ ਕੈਰੀਅਰ ਵਾਸਤੇ ਥੋੜ੍ਹਾ ਜਿਹਾ ਅੱਛਾ ਹੋ ਗਿਆ। ਲੇਕਿਨ ਪਲੇਅਰਾਂ ਨੇ ਸੋਚਣਾ ਚਾਹੀਦਾ ਹੈ ਕਿ ਬਈ ਉਹ ਆਪਣੇ ਵਾਸਤੇ ਨਾ ਖੇਲਣ, ਟੀਮ ਵਾਸਤੇ ਖੇਲਣ, ਪਾਕਿਸਤਾਨ ਵਾਸਤੇ ਖੇਲਣ ਔਰ ਮੁਲਕ ਵਾਸਤੇ ਖੇਲਣ। ਉਹ ਜਿਹੜੇ ਸਪੈਕਟੇਟਰ ਨੇ, ਕ੍ਰਿਕਟ ਫੈਨ ਨੇ, ਜਿਹੜੇ ਪਾਕਿਸਤਾਨੀ ਟੀਮ ਤੋਂ ਹਮੇਸ਼ਾ ਜਿਹੜਾ ਹੈਗਾ ਉਹ ਉਮੀਦਾਂ ਲਾ ਲੈਂਦੇ ਹੈਗੇ ਨੇ ਕਿ ਬਈ ਇਸ ਦਫਾ ਪਾਕਿਸਤਾਨ ਟੀਮ ਜਿੱਤ ਜਾਏਗੀ। ਲੇਕਿਨ ਪਾਕਿਸਤਾਨੀ ਟੀਮ ਹਾਰ ਜਾਂਦੀ ਹੈਗੀ ਹੈ। ਲੇਕਿਨ ਫਿਰ ਅਗਲਾ ਜਦੋਂ ਮੈਚ ਹੁੰਦਾ ਹੈ ਇਹ ਫਿਰ ਉਮੀਦਾਂ ਲਾ ਲੈਂਦੇ ਨੇ ਕਿ ਪਾਕਿਸਤਾਨ ਟੀਮ ਜਿੱਤ ਜਾਏਗੀ। ਮੇਰਾ ਖਿਆਲ ਹੈ ਕਿ ਜਿਹੜੇ ਕ੍ਰਿਕਟ ਫੈਨ ਹੈਗੇ ਨੇ ਇਹਨਾਂ ਦਾ ਦਿਲ ਨਾ ਤੋੜੋ। ਮੁਲਕ ਦਾ ਜਿਹੜਾ ਹੈਗਾ ਨਾ ਸਭ ਤੋਂ ਜ਼ਿਆਦਾ ਜਦੋਂ ਤੁਸੀਂ ਮੁਲਕ ਵਾਸਤੇ ਖੇਲੋਗੇ ਨਾ ਤਾਂ ਅੱਲਾਹ ਤਾਲਾ ਵੀ ਤੁਹਾਡੀ ਗੈਬੀ ਮਦਦ ਕਰੇਗਾ। ਜਦੋਂ ਤੁਸੀਂ ਆਪਣੇ ਵਾਸਤੇ ਖੇਲੋਗੇ, ਸੋਸ਼ਲ ਮੀਡੀਆ ਵਾਸਤੇ ਖੇਲੋਗੇ ਤਾਂ ਮੇਰਾ ਖਿਆਲ ਫਿਰ ਤੁਹਾਡੀ ਪਰਫਾਰਮੈਂਸ ਵੀ ਉਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਦੀ ਹੈ। ਲੇਕਿਨ ਹੁਣ ਵੀ ਮੈਂ ਸਮਝਦਾ ਵਾ ਕਿ ਹਾਲੀ
ਜਿਹੜਾ ਹੈਗਾ ਨਾ ਦੇਰ ਨਹੀਂ ਹੋਏਗੀ, ਮੈਚ ਜਾਰੀ ਹੈਗਾ ਹੈ। ਔਰ ਪੇਪਰ ਜਿਹੜੀ ਪਾਕਿਸਤਾਨ ਟੀਮ ਬਹੁਤ ਅੱਛੀ ਹੈ, ਬਹੁਤ ਬਿਹਤਰ ਟੀਮ ਹੈਗੀ ਹੈ। ਔਰ ਪਾਕਿਸਤਾਨੀ ਟੀਮ ਇਹ ਨਹੀਂ ਹੈਗਾ ਕਿ ਆਸਟ੍ਰੇਲੀਆ ਨੂੰ ਹਰਾ ਨਹੀਂ ਸਕਦੀ, ਬੜੇ ਆਸਾਨੀ ਨਾਲ ਹਰਾ ਸਕਦੀ ਹੈ। ਸਿਰਫ ਪਲੈਨਿੰਗ ਦੀ ਲੋੜ ਹੈਗੀ ਹੈ। ਸ਼ਾਰਟ ਜਿਹੜੇ ਹੈਗੇ ਨੇ ਟਾਰਗੇਟ ਸੈੱਟ ਕੀਤੇ ਜਾਣੇ ਚਾਹੀਦੇ ਨੇ। ਜਿਹੜਾ ਅਗਰ ਬੈਟਿੰਗ ਹੋਣ ਉਹਦੇ ਵਾਸਤੇ ਹੈਗੀ ਹੈ, ਜਿਹੜੇ ਸਾਡੇ ਟੌਪ ਆਰਡਰ ਜਿਹੜੇ ਬੈਟਸਮੈਨ ਨੇ ਉਹਨਾਂ ਨੂੰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ। ਮਿਡਲ ਆਰਡਰ ਦੇ ਵਿੱਚ ਬਾਬਰ ਆਜ਼ਮ, ਸਲਮਾਨ ਆਗਾ ਨੂੰ ਪਰਫਾਰਮੈਂਸ ਦੇਣੀ ਚਾਹੀਦੀ। ਔਰ ਟੇਲ ਐਂਡਰ ਦੇ ਵਿੱਚ ਅਗਰ ਜ਼ਰੂਰ ਆ ਜਾਂਦੀ ਹੈਗੀ ਤਾਂ ਉਹਨਾਂ ਨੇ ਵੀ 20-20 ਸਮਝ ਕੇ ਮੈਚ ਨਾ ਖੇਲੋ, ਚੌਕੇ ਛੱਕੇ ਨਾ ਮਾਰੋ। ਇਹ ਨਹੀਂ ਹੁੰਦਾ ਕਿ ਤੁਸੀਂ ਚੌਕੇ ਛੱਕੇ ਲਾਓਗੇ ਤਾਂ ਫੇਰ ਹੀ ਮੈਚ ਜਿੱਤ ਸਕਦੇ ਆ, ਨਹੀਂ, ਸਿੰਗਲਾਂ ਨਾਲ ਤੇ ਡਬਲ ਸਕੋਰਾਂ ਦੇ ਨਾਲ ਵੀ ਮੈਚ ਜਿੱਤਿਆ ਜਾ ਸਕਦਾ ਹੈਗਾ। ਤੁਸੀਂ ਕਮ ਅਜ਼ ਕਮ ਹਿੰਮਤ ਕਰੋ। ਅਗਰ ਤੁਸੀਂ ਹਿੰਮਤ ਕਰੋਗੇ, ਪਲੈਨਿੰਗ ਦੇ ਨਾਲ ਖੇਲੋਗੇ, ਤਾਂ ਮੈਂ ਨਹੀਂ ਸਮਝਦਾ ਕਿ ਪਾਕਿਸਤਾਨ ਟੀਮ ਇਹ ਮੈਚ ਨਾ ਜਿੱਤ ਸਕੇ। ਬਿਲਕੁਲ ਮੀਆਂ ਸਾਹਿਬ ਤੁਸੀਂ ਸਹੀ ਆਖਿਆ, ਲੇਕਿਨ ਜ਼ਰਾ ਕੋਈ ਅਸੀਂ ਤਬਦੀਲੀਆਂ ਦੀ ਗੱਲ ਕਰ ਲਈਏ ਕਿ ਤੁਹਾਨੂੰ ਪਤਾ ਹੈ ਪਾਕਿਸਤਾਨ ਨੇ ਕੋਈ ਇੰਜੀ ਤਬਦੀਲੀ ਨਹੀਂ ਕੀਤੀ। ਅਹਿਮਦ ਦਾਨਿਆਲ ਵੀ ਇਸ ਸਕੁਆਡ ਵਿੱਚ ਸ਼ਾਮਿਲ ਨੇ। ਅਸੀਂ ਨਸੀਮ ਸ਼ਾਹ ਦੀ ਗੱਲ ਕਰੀਏ ਤੇ ਖਸੂਸੀ ਤੌਰ 'ਤੇ ਜਿਵੇਂ ਮੈਂ ਇੰਟਰਵਿਊ ਵਿੱਚ ਕਿਹਾ ਕਿ ਸੁਫਿਆਨ ਮੁਕੀਮ ਨੂੰ ਇਗਨੋਰ ਕਰਨਾ ਬਿਲਕੁਲ ਸਮਝ ਨਹੀਂ ਆ ਰਿਹਾ ਕਿ ਉਹ ਖਿਡਾਰੀ ਕੰਸਿਸਟੈਂਟਲੀ ਪਰਫਾਰਮ ਕਰਦਾ ਪਿਆ ਤੁਹਾਡੇ ਵਾਸਤੇ। ਹਮੇਸ਼ਾ ਉਹਨੇ ਵਿਕਟਾਂ ਹਾਸਿਲ ਕੀਤੀਆਂ, ਤੁਸੀਂ PSL ਚੱਕ ਕੇ ਵੇਖ ਲਓ। ਤੇ ਸ਼ਾਇਕੀਨ ਬੜੇ ਨਾਰਾਜ਼ ਨੇ ਸੋਸ਼ਲ ਮੀਡੀਆ ਉੱਤੇ, ਕਹਿੰਦੇ ਨੇ ਇੱਕ ਤੂਫਾਨ ਆ ਗਿਆ ਹੈ ਕਿ ਕੋਈ ਜਵਾਬ ਨਹੀਂ ਹੈਗਾ ਮੈਨੇਜਮੈਂਟ ਕੋਲ ਕਿ ਕਿਉਂ ਨਹੀਂ ਖਿਡਾਇਆ ਜਾ ਰਿਹਾ। ਮੁਫਾਸ ਸਾਹਿਬ, ਇਹ ਤੁਹਾਡਾ ਬਹੁਤ ਅੱਛਾ ਕੁਐਸਚਨ ਹੈਗਾ ਹੈ ਕਿ ਸੁਫਿਆਨ ਮੁਕੀਮ ਨੂੰ ਟੀਮ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਹੈਗਾ। ਇਹੋ ਜਿਹਾ ਕੁਐਸਚਨ ਮਾਰ ਕੇ ਹੈਗਾ ਹੈ, ਇਹੋ ਹੀ ਸਵਾਲੀਆ ਨਿਸ਼ਾਨ ਹੈਗਾ ਹੈ ਕਿ ਜਿਹੜਾ ਟੌਪ ਪਰਫਾਰਮਰ ਹੈਗਾ ਉਹਨੂੰ ਤੁਸੀਂ ਖਿਲਾਉਂਦੇ ਨਹੀਂ। ਤੁਹਾਨੂੰ ਪਤਾ ਹੈਗਾ ਪਾਕਿਸਤਾਨ ਸੁਪਰ ਲੀਗ ਦੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨਾ ਵਿਕਟ ਟੇਕਰ ਜਿਹੜੇ ਗਏ ਸੀ ਸੁਫਿਆਨ ਮੁਕੀਮ ਸੀ। ਇਹ ਨਹੀਂ ਕਿ ਐਂਡ ਦੇ ਵਿੱਚ ਉਹਨਾਂ ਨੇ ਜਾ ਕੇ ਪਰਫਾਰਮੈਂਸ ਦਿੱਤੀ ਸੀ, ਉਹਨਾਂ ਨੇ ਹਮੇਸ਼ਾ ਪਹਿਲੇ ਮੈਚ ਤੋਂ ਲਾ ਕੇ ਐਂਡ ਤੱਕ ਪਾਕਿਸਤਾਨ ਸੁਪਰ ਲੀਗ ਦੇ ਐਂਡ ਤੱਕ ਉਹ ਟੌਪ ਵਿਕਟ ਟੇਕਰ ਰਹੇ ਹੈਗੇ ਸੀ। ਔਰ ਮੇਰਾ ਖਿਆਲ ਹੈ ਬਹੁਤ ਅੱਛੀ ਬੋਲਿੰਗ ਵੀ ਕਰਦੇ ਹੈਗੇ ਨੇ ਔਰ ਇਹਦੀ ਵਜ੍ਹਾ ਨਾਲ ਉਹਨਾਂ ਨੂੰ ਵਿਕਟਾਂ ਵੀ ਮਿਲਦੀਆਂ ਹੈਗੀਆਂ ਨੇ। ਜਦੋਂ ਇੱਕ ਇਨਫਾਰਮ ਖਿਲਾੜੀ ਹੋਵੇ ਤਾਂ ਉਹਨੂੰ ਕਦੇ ਵੀ ਬਾਹਰ ਨਹੀਂ ਬਿਠਾਉਣਾ ਚਾਹੀਦਾ, ਉਹਨੂੰ ਜਿਹੜਾ ਹੈਗਾ ਨਾ ਸਲਾਹੀਤਾਂ ਦੇ ਇਜ਼ਹਾਰ ਦਾ ਮੌਕਾ ਦੇਣਾ ਚਾਹੀਦਾ। ਜਿੱਥੇ ਤੁਸੀਂ ਬਹੁਤ ਜ਼ਿਆਦਾ ਹੋਰ ਖਿਲਾੜੀਆਂ ਨੂੰ ਜਿਹੜਾ ਹੈਗਾ ਨਾ ਚਾਂਸ ਦਿੰਦੇ ਨੇ, ਤੇ ਮੇਰਾ ਖਿਆਲ ਹੈ ਕਿ ਤੁਸੀਂ ਕਿਉਂ ਨਹੀਂ ਜੇ ਦਿੰਦੇਗੇ ਆਪਣਾ ਜਿਹੜਾ ਅੱਛਾ ਪਲੇਅਰ ਹੈ, ਇਨਫਾਰਮ ਪਲੇਅਰ ਹੈਗਾ। ਤੇ ਲੇਕਿਨ ਉਹੀ ਗੱਲ, ਤੁਹਾਡੀ ਗੱਲ ਠੀਕ ਹੈਗੀ ਹੈ, ਕਿਉਂਕਿ ਸ਼ਾਦਾਬ ਖਾਨ ਇਸ ਵਕਤ ਮਾਈਕ ਹੈਸਨ ਦੇ ਬਹੁਤ ਜ਼ਿਆਦਾ ਚਹੀਤੇ ਹੈਗੇ ਨੇ। ਉਹ ਇਸਲਾਮਾਬਾਦ ਯੂਨਾਈਟਿਡ ਦੇ ਜਦੋਂ ਕੋਚ ਹੈਗੇ ਸੀ ਨਾ, ਤੇ ਤੁਹਾਨੂੰ ਪਤਾ ਹੈ ਕਿ ਸ਼ਾਦਾਬ ਖਾਨ ਉਸ ਵਕਤ ਕਪਤਾਨ ਹੈਗਾ ਸੀ। ਔਰ ਉਹਦੀ ਇਹਨਾਂ ਦੀ ਜਿਹੜੇ ਹੈਗਾ ਨਾ ਇਲੈਕਸ ਚੱਲ ਰਹੀ ਉਹਨਾਂ ਦੀ ਗੁੱਡ ਬੁੱਕ ਦੇ ਵਿੱਚ ਹੈਗੇ ਨੇ। ਸ਼ਾਦਾਬ ਖਾਨ ਚੰਗਾ ਖੇਲੇ, ਮੰਦਾ ਖੇਲੇ, ਸ਼ਾਦਾਬ ਨੇ ਖੇਲਣਾ ਹੀ ਖੇਲਣਾ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ 6 ਮੈਚਾਂ ਦੇ ਵਿੱਚ ਸ਼ਾਦਾਬ ਖਾਨ ਇੱਕ ਵੀ ਵਿਕਟ ਨਹੀਂ ਲੈ ਸਕਿਆ, 6 ਮੈਚ। ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿਹੜਾ ਸ਼ਾਦਾਬ ਖਾਨ ਨੇ ਜਿਹੜੀ ਆਖਰੀ ਵਿਕਟ ਆਪਣੀ ਵਾਨਡੇ ਦੇ ਵਿੱਚ ਲਈ ਸੀ 3 ਸਾਲ ਪਹਿਲੇ ਹੈਦਰਾਬਾਦ ਦੇ ਵਿੱਚ ਜਿਹੜਾ ICC ਵਰਲਡ ਕੱਪ ਹੋਇਆ ਸੀ ਸ੍ਰੀਲੰਕਾ ਦੇ ਖਿਲਾਫ, ਉਹਦੇ ਵਿੱਚ ਸ਼ਾਦਾਬ ਖਾਨ ਨੇ ਆਪਣਾ ਪਾਥਮ ਨਿਸਾਨਕਾ ਨੂੰ ਆਊਟ ਕੀਤਾ ਸੀ। ਅਬਦੁੱਲਾ ਸ਼ਫੀਕ ਨੇ ਕੈਚ ਫੜਿਆ ਗਿਆ ਸੀ। ਤੁਸੀਂ ਦੇਖ ਲਓ ਕਿ 7 ਮੈਚਾਂ ਦੇ ਵਿੱਚ ਜਿਹੜੇ ਹੈਗੇ ਨੇ 6 ਮੈਚਾਂ ਦੇ ਵਿੱਚ ਕੋਈ ਵਿਕਟ ਨਹੀਂ ਹੈਗੀ। ਤਾਂ ਇਹ ਹੁਣ ਸੀਰੀਜ਼ ਦੇ ਵਿੱਚ ਵੀ ਹਾਲੇ ਤੱਕ ਸ਼ਾਦਾਬ ਖਾਨ ਨੇ ਕੋਈ ਵਿਕਟ ਨਹੀਂ ਲਈ ਹੈਗੀ। ਲੇਕਿਨ ਹੁਣ ਚੂੰਕਿ ਉਹਨਾਂ ਦੀ ਜਿਹੜੀ ਅਸਲ ਜ਼ਿੰਮੇਵਾਰੀ ਹੈਗੀ ਹੈ ਬਤੌਰ ਬੋਲਰ ਹੈਗੀ ਹੈ, ਨਾ ਕਿ ਬੈਟਸਮੈਨ ਹੈਗੀ ਹੈ। ਤੇ ਇਸ ਲਈ ਮੇਰਾ ਖਿਆਲ ਹੈ ਕਿ ਅਗਰ ਉਹਨਾਂ ਨੂੰ ਇਸ ਤਰੀਕੇ ਨਾਲ ਪਾ ਲੈਣਾ ਕਿ ਬੈਟਿੰਗ ਆਲ ਆਊਟਰ ਹੈ, ਨਹੀਂ ਬਈ ਇਹ ਜ਼ਿਆਦਤੀ ਕਰਦੇ ਜੇ ਤੁਸੀਂ। ਹਮੇਸ਼ਾ ਜਿਹੜਾ ਸਪੈਸ਼ਲ ਜਿਹੜਾ ਹੈਗਾ ਨਾ ਆਲਰਾਊਂਡਰ ਖਿਲਾਓਗੇ, ਜਿਹੜਾ ਮਾਈਕ ਹੈਸਨ ਜਿਹੜੇ ਹੈਗੇ ਨੇ ਨਾ, ਹਮੇਸ਼ਾ ਜਿਹੜੇ ਹੈਗੇ ਨੇ ਨਾ ਦੁਨੀਆ ਦੀ ਜਿਹੜੀ ਵੱਡੀਆਂ ਟੀਮਾਂ ਹੁੰਦੀਆਂ ਨੇ, ਜਿਹੜੀਆਂ ਮੈਚ ਵਿਨਿੰਗ ਟੀਮਾਂ ਹੁੰਦੀਆਂ ਨੇ, ਉਹ ਹਮੇਸ਼ਾ 5 ਬੋਲਰ ਦੇ ਨਾਲ ਖੇਲਦੀਆਂ ਨੇ। ਲੇਕਿਨ ਸਾਡੇ ਜਿਹੜੇ ਹੈਗੇ ਨਾ ਹਾਲੇ ਤੱਕ ਮਾਈਕ ਹੈਸਨ ਦੀ ਜਿਹੜੀ ਪ੍ਰੈਕਟਿਸ ਹੈਗੀ ਹੈ, 3 ਰੈਗੂਲਰ ਬੋਲਰ ਹੁੰਦੇ ਨੇ, ਬਾਕੀ ਉਹ ਜਿਹੜੇ ਹੁੰਦੇ ਨੇ ਆਲਰਾਊਂਡਰ ਉਹਨਾਂ ਨੂੰ ਬਣਾ ਦਿੰਦੇ ਹੈਗੇ ਨੇ, ਉਹਨਾਂ ਤਿੱਤਰ ਹੁੰਦੇ ਨੇ, ਉਹਨਾਂ ਬਟੇਰ ਹੁੰਦੇ ਨੇ। ਔਰ ਉਹਦੇ ਬਾਅਦ ਜਿਹੜਾ ਹੈਗਾ ਨਾ ਆਪਣਾ ਉਹ ਕੋਸ਼ਿਸ਼ ਕਰਦੇ ਨੇ ਕਿ 8 ਤੱਕ ਬੈਟਿੰਗ ਲੈ ਕੇ ਜਾਈ ਜਾਏ। ਇਹਦੀ ਵਜ੍ਹਾ ਦੇ ਨਾਲ ਪਾਕਿਸਤਾਨ ਟੀਮ ਜਿਹੜੀ ਹੈ ਨਾ ਜਿੱਤ ਦੇ ਟਰੈਕ ਤੇ ਨਹੀਂ ਆ ਰਹੀ ਹੈਗੀ। ਤੇ ਲਿਹਾਜ਼ਾ ਅੱਗੇ ਹੁਣ ਚੁੱਕੇ ਵਰਲਡ ਕੱਪ ਵੀ ਬਹੁਤ ਜ਼ਿਆਦਾ ਕਰੀਬ ਹੈਗਾ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਨੂੰ, ਪਾਕਿਸਤਾਨ ਟੀਮ ਮੈਨੇਜਮੈਂਟ ਨੂੰ, ਸਪੈਸ਼ਲੀ ਜਿਹੜਾ ਮਾਈਕ ਹੈਸਨ ਨੂੰ ਹੋਸ਼ ਨਾਖੁਨ ਲੈਣੇ ਚਾਹੀਦੇ ਨੇਗੇ, ਮੈਰਿਟ ਤੇ ਖੇਲਣਾ ਚਾਹੀਦਾ ਹੈਗਾ, ਤਾਂ ਕਿ ਜਿਹੜਾ ਹੈਗਾ ਨਾ ਟੀਮ ਹੁਣ ਤਾਂ ਹਾਰੀ ਜਾ ਰਹੀ ਹੈਗੀ ਹੈ। ਇਹ ਨਾ ਹੋਵੇ ਕਿ ਅਸੀਂ ਵਰਲਡ ਕੱਪ ਦੇ ਵਿੱਚ ਵੀ ਸਾਡੀ ਕੁੱਟੀਆਂ ਡੁੱਬ ਜੇ ਔਰ ਉੱਥੇ ਵੀ ਅਸੀਂ ਬੁਰੀ ਤਰ੍ਹਾਂ ਹਾਰ ਜਾਈਏ ਜਾਂ ਪਹਿਲੇ ਰਾਊਂਡ ਦੇ ਵਿੱਚੋਂ ਬਾਹਰ ਹੋ ਕੇ ਆ ਜਾਈਏ। ਹੁਣ ਤੁਸੀਂ ਦੇਖੋ ਨਾ ਕਿ ਵਰਲਡ ਕੱਪ ਜਿਹੜਾ ਹੈਗਾ ਨਾ ਉਹ ਸਾਊਥ ਅਫਰੀਕਾ ਹੋ ਰਿਹਾ, ਜ਼ਿੰਬਾਬਵੇ, ਨਮੀਬੀਆ, 3 ਮੁਲਕਾਂ ਦੇ ਵਿੱਚ ਹੋ ਰਿਹਾ। ਉੱਥੋਂ ਜ਼ਿਆਦਾਤਰ ਜਿਹੜੀ ਹੈਗੀ ਨਾ ਬੌਂਸੀ ਵਿਕਟਾਂ ਹੈਗੀਆਂ ਨੇ। ਅਸੀਂ ਤਿਆਰੀ ਕਰ ਰਹੇ ਹਾਂ ਇੱਥੇ ਜਿਹੜਾ ਹੈਗਾ ਨਾ ਸਪਿਨ ਟਰੈਕ ਤੇ ਕਰ ਰਹੇ ਹੈਗੇ। ਤਾਂ ਮੇਰਾ ਖਿਆਲ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਜੋ ਹੋ ਰਿਹਾ ਹੈ ਬੁਰਾ ਹੋ ਰਿਹਾ, ਇਹਨੂੰ ਜਿਹੜਾ ਹੈਗਾ ਨਾ ਜਿਹੜੀਆਂ ਗਲਤੀਆਂ ਨੇ, ਕੁਤਾਹੀਆਂ ਨੇ, ਇਹਨਾਂ ਤੋਂ ਸਬਕ ਸਿੱਖਣਾ ਚਾਹੀਦਾ। ਔਰ ਉਹਦੇ ਬਾਅਦ ਜਿਹੜਾ ਹੈਗਾ ਨਾ ਸਬਕ ਸਿੱਖ ਕੇ ਜਿਹੜਾ ਹੈਗਾ ਨਾ ਤਾਂ ਕਿ ਖਿਡਾਰੀਆਂ ਨੂੰ ਵੀ ਦੱਸਣਾ ਚਾਹੀਦਾ ਹੈ ਔਰ ਉਹਨਾਂ ਦਾ ਹੌਸਲਾ ਵੀ ਵਧਾਉਣਾ ਚਾਹੀਦਾ ਹੈ, ਤਾਂ ਕਿ ਜਿਹੜੇ ਹੈਗੇ ਨੇ ਖਿਡਾਰੀਆਂ ਦਾ ਜਿਹੜਾ ਮੋਰਾਲ ਇਸ ਵਾਰ ਡਿੱਗਾ ਹੈਗਾ ਉਹ ਇੱਕ ਦਫਾ ਫਿਰ ਉਤਰ ਆਉਣਾ ਚਾਹੀਦਾ। ਔਰ ਇੱਕ ਦਫਾ ਫਿਰ ਮੈਂ ਕਹਿਣਾ ਚਾਹਾਂਗਾ ਕਿ ਪਾਕਿਸਤਾਨ ਟੀਮ ਦੇ ਵਿੱਚ ਸੁਫਿਆਨ ਮੁਕੀਮ ਨੂੰ ਜ਼ਰੂਰ ਹੋਣਾ ਚਾਹੀਦਾ ਸੀ।